ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੀ ਲਿਨਵੁੱਡ ਤੋਂ, ਮਨਜੀਤ ਸਿੰਘ ਦਵਾਨਾ ਫਰੈਜ਼ਨੋ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੌਕਰ ਟਰਲਕ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਦੇਜ ਪੰਨੂ ਜੀ ਨੂੰ। ਹਾਂਜੀ ਬਲਦੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਬਹੁਤ ਮਿਹਰਬਾਨੀ ਤੇ ਜੀ ਨਿਗਾਹ ਮਾਰਦੇ ਆ ਦੁਆਲੇ ਦੇ ਉੱਤੇ। ਔਰ ਪਹਿਲੀ ਤਾਂ ਵੱਡੀ ਜਿਹੜੀ ਖਬਰ ਇਹੀ ਆ ਕਿ ਲੋਕਡਾਊਨ ਦੀ ਸਮਾਪਤੀ ਹੋ ਰਹੀ ਹੈ ਤੇਜ਼ੀ ਦੇ ਨਾਲ, ਪਰ ਜਿੰਨੀ ਤੇਜ਼ੀ ਨਾਲ ਲੋਕਡਾਊਨ ਦੀ ਸਮਾਪਤੀ ਹੋਈ ਆ ਉਨੀ ਤੇਜ਼ੀ ਦੇ ਨਾਲ ਹੁਣ ਕੇਸ ਜਿਹੜੇ ਆ ਉਹ ਵਧਣੇ ਸ਼ੁਰੂ ਹੋ ਗਿਆ। ਰਿਕਾਰਡ 7,110 7110 ਇੱਕ ਦਿਨ ਦੇ ਵਿੱਚ ਮੁਲਕ ਭਰ ਦੇ ਵਿੱਚ ਰਿਕਾਰਡ ਕੇਸ ਜਿਹੜੇ ਸਾਹਮਣੇ ਆਏ ਔਰ 1,38,553 ਜਿਹੜੀ ਗਿਣਤੀ ਆ ਉਹ ਹੋ ਚੁੱਕੀ ਹੋਈ ਆ। ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ 24 ਘੰਟਿਆਂ ਦੇ ਵਿੱਚ 3,041 ਨਵੇਂ ਮਰੀਜ਼ ਸਾਹਮਣੇ ਆਏ। ਸਾਬਕਾ ਮੁੱਖ ਮੰਤਰੀ ਮੌਜੂਦਾ ਸਰਕਾਰ ਮੰਤਰੀ ਅਸ਼ੋਕ ਚੌਹਾਨ ਦੀ ਕੋਰੋਨਾ ਰਿਪੋਰਟ ਜਿਹੜੀ ਉਹ ਪੋਜ਼ੀਟਿਵ ਆਈ ਹੈ ਇਹ ਮਹਾਰਾਸ਼ਟਰ ਦੇ ਵਿੱਚ। ਔਰ ਜਿਹੜੀ ਗਿਣਤੀ ਹੈ ਮਹਾਰਾਸ਼ਟਰ ਦੇ ਵਿੱਚ 50,000 ਨੂੰ ਜਿਹੜੀ ਪਾਰ ਹੋ ਗਈ ਹੋਈ ਹੈ ਇਸ ਵੇਲੇ ਮਹਾਰਾਸ਼ਟਰ ਦੇ ਵਿੱਚ। ਔਰ 50,000 ਤੇ 231 ਤੇ ਜਿਹੜਾ ਦੀ ਇਹ ਗਿਣਤੀ ਪਹੁੰਚਦੀ ਹੈ ਜੀ। ਤਾਮਿਲਨਾਡੂ 16,277, ਗੁਜਰਾਤ ਦੇ ਵਿੱਚ 14,063, ਦਿੱਲੀ ਦੇ ਵਿੱਚ ਵੀ 500 ਤੋਂ ਉੱਪਰ ਨਵੇਂ ਕੇਸ ਆਏ। 13,418 ਗਿਣਤੀ ਇੱਥੇ ਜਿਹੜੀ ਉਹ ਹੋ ਗਈ ਹੋਈ ਆ। ਔਰ ਜਿੱਥੋਂ ਤੱਕ ਬਾਕੀ ਸੂਬੇ ਨੇ ਉਹਨਾਂ ਦੇ ਵਿੱਚ ਵੀ ਇਹ ਗਿਣਤੀ ਵਧਣੀ ਜਿਹੜੀ ਉਹ ਜਾਰੀ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 15 ਨਵੇਂ ਕੇਸ ਜਿਹੜੇ ਆ ਉਹ ਸਾਹਮਣੇ ਆਏ, ਕਿਉਂਕਿ ਗਿਣਤੀ ਇੱਥੇ ਵੀ ਘਟੀ ਨਹੀਂ। ਬੇਸ਼ੱਕ ਸਰਕਾਰਾਂ ਜਿਹੜੀਆਂ ਨੇ ਉਹ ਚਾਹੇ ਭਾਰਤ ਦੇ ਮਾਮਲਾ ਤੇ ਚਾਹੇ ਪੰਜਾਬ ਦਾ ਮਾਮਲਾ, ਪੰਜਾਬ ਸਰਕਾਰ ਇਹ ਕਹਿੰਦੀ ਕਿ ਇੱਥੇ ਬਹੁਤ ਠੀਕ ਜਿਹੜੇ ਵੀ ਹੋ ਰਹੇ ਆ, ਤੇਜ਼ੀ ਦੇ ਨਾਲ ਠੀਕ ਹੋ ਰਹੇ ਆ, ਜਦੋਂ ਕਿ ਜਿਹੜੀ ਨਵੇਂ ਆਉਣ ਵਾਲੇ ਕੇਸ ਆ ਉਹਨਾਂ ਦੇ ਵਿੱਚ ਕਮੀ ਜਿਹੜੀ ਉਹ ਨਹੀਂ ਆ ਰਹੀ। ਚੰਡੀਗੜ੍ਹ ਦੇ ਪਿੰਡ ਡੱਡੂ ਮਾਜਰਾ ਦੇ ਵਿੱਚ 3 ਦਿਨਾਂ ਦੀ ਬੱਚੀ ਦੀ ਮੌਤ ਹੋਈ ਆ ਔਰ ਇਹਦੇ ਜਿਹੜੇ ਸੈਂਪਲ ਜਾਂਚ ਲਈ ਜਦੋਂ ਭੇਜੇ ਗਏ ਤਾਂ ਇਹਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਦੀ ਗੱਲ ਜਿਹੜੀ ਆ ਉਹ ਕਹੀ ਗਈ ਆ, ਕਿਉਂਕਿ ਸਭ ਤੋਂ ਘੱਟ ਉਮਰ ਦੀ ਇਹ ਬੱਚੀ ਦੀ ਡੈਥ ਚੰਡੀਗੜ੍ਹ ਦੇ ਵਿੱਚ ਜਿਹੜੀ ਹੋਈ ਆ। ਤਾਮਿਲਨਾਡੂ, ਦਿੱਲੀ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਆ ਉਹ ਰਿਪੋਰਟਾਂ ਪੋਜ਼ੀਟਿਵ ਆਉਣੀਆਂ ਤੇਜ਼ੀ ਦੇ ਨਾਲ ਜਿਹੜੀਆਂ ਉਹ ਜਾਰੀ ਨੇ। ਜਿਹੜੇ ਪੈਰਾਮਿਲਟਰੀ ਫੋਰਸਿਸ ਨੇ, ਸੈਂਟਰਲ ਏਜੰਸੀਆਂ, ਉਹਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਦੁੱਗਣੇ ਮਾਮਲੇ ਹੋ ਗਏ ਆ, 1180 ਹੋ ਗਿਆ। ਹਾਲਾਂਕਿ ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਰਿਕਵਰੀ ਰੇਟ ਇਹਨਾਂ ਜਵਾਨਾਂ ਦਾ ਹੀ ਹੈ ਔਰ 60% ਜਵਾਨ ਜਿਹੜੇ ਨੇ ਉਹ ਠੀਕ ਹੋ ਚੁੱਕੇ ਹੋਏ ਨੇ। BSF ਦੇ 400 ਤੋਂ ਜ਼ਿਆਦਾ ਨੇ, ਜਿਹਦੇ ਵਿੱਚ 286 ਠੀਕ ਹੋ ਗਏ। CRPF ਦੇ 359 ਕੇਸ ਮਿਲੇ, ਇਹਦੇ ਚ 220 ਜਿਹੜੇ ਸੀਗੇ ਉਹ ਠੀਕ ਹੋ ਗਏ। ਔਰ 2 ਜਣਿਆਂ ਦੀ ਜਾਨ ਜਿਹੜੀ ਆ ਪੈਰਾਮਿਲਟਰੀ ਫੋਰਸਿਸ ਦੇ ਵਿੱਚੋਂ ਜਿਹੜੀ ਆ ਉਹ ਗਈ ਹੈ। ਕਈ ਕੁਛ ਜਿਹੜਾ ਵੀ ਉਹ ਚੱਲ ਰਿਹਾ। ਗੁਜਰਾਤ ਦੇ ਵਡੋਦਰਾ ਦੇ ਵਿੱਚ ਜਿਹੜਾ ਲੋਕਾਂ ਨੂੰ ਬਚਾਉਣ ਦੇ ਵਾਸਤੇ ਹੋਮਿਓਪੈਥੀ ਦੀ ਜਿਹੜੀ ਦਵਾਈ ਆ ਉਹ ਵੰਡੀ ਜਾ ਰਹੀ ਹੈ। ਔਰ ਸੈਨਿਕ ਐਲਬਮ 30 ਨਾਂ ਦੀ ਜਿਹੜੀ ਦਵਾਈ ਆ ਉਹ ਇੱਥੇ ਵੰਡੀ ਜਾ ਰਹੀ ਆ ਔਰ 1 ਮਹੀਨੇ ਤੋਂ ਦੇ ਕਰੀਬ 18 ਲੱਖ ਲੋਕਾਂ ਨੂੰ ਇਹ ਹੋਮਿਓਪੈਥੀ ਦੀ ਦਵਾਈ ਜਿਹੜੀ ਆ ਉਹ ਦਿੱਤੀ ਗਈ ਆ। ਇਹ ਸਰਦੀ ਜ਼ੁਕਾਮ ਦੀ ਦਵਾਈ ਜਿਹੜੀ ਉਹ ਦਿੱਤੀ ਗਈ ਆ ਔਰ 45,000 ਡੋਜ਼ ਜਿਹੜੀਆਂ ਉਹ ਵੰਡੀਆਂ ਗਈਆਂ ਨੇ। ਪਹਿਲਾਂ ਸਰਕਾਰ ਨੇ ਇਸ ਪਾਸੇ ਵੱਲ ਬਹੁਤਾ ਜਿਹੜਾ ਜੀ ਉਹ ਧਿਆਨ ਨਹੀਂ ਜਿਹੜਾ ਦਿੱਤਾ। ਟੈਸਟਿੰਗ ਦੇ ਮਾਮਲੇ ਦੇ ਵਿੱਚ ਦਿੱਲੀ ਬਹੁਤ ਅੱਗੇ ਹੈ ਔਰ ਦੇਸ਼ ਦੇ ਵਿੱਚ 29,43,421 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। ਇਹਦੇ ਵਿੱਚ ਪੋਜ਼ੀਟਿਵ ਕੇਸ ਮਿਲਣ ਦੀ ਦਰ 4.4% ਜਿਹੜੀ ਹੈ। ਮਹਾਰਾਸ਼ਟਰ ਤੋਂ ਬਾਅਦ ਤਾਮਿਲਨਾਡੂ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਦੇ ਵਿੱਚ ਇਹਦਾ ਜ਼ਿਆਦਾ ਜ਼ੋਰ ਹੈ। ਟੈਸਟਿੰਗ ਜ਼ਿਆਦਾ ਦਿੱਲੀ ਦੇ ਵਿੱਚ ਹੈ। ਸਭ ਤੋਂ ਘੱਟ ਟੈਸਟਿੰਗ ਬਿਹਾਰ ਦੇ ਵਿੱਚ ਹੋ ਰਹੀ ਹੈ। ਦਿੱਲੀ ਦੇ ਵਿੱਚ 10 ਲੱਖ ਆਬਾਦੀ ਦੇ ਉੱਤੇ 8330 ਤੇ ਬਿਹਾਰ ਦੇ ਵਿੱਚ 10 ਲੱਖ ਦੀ ਆਬਾਦੀ ਦੇ ਉੱਤੇ 512 ਲੋਕਾਂ ਦੀ ਜਾਂਚ ਜਿਹੜੀ ਆ ਉਹ ਹੋ ਰਹੀ ਹੈ। ਇਹ ਹਾਲਾਤ ਨੇ ਦੀ ਇੱਕ ਦੂਸਰਾ ਪੱਖ ਹੈ।
7000 ਕੇਸ ਇੱਕ ਦਿਨ ਦੇ ਵਿੱਚ ਆਉਣਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਫਿਕਰਮੰਦੀ ਜਿਹੜੀ ਕਹੀ ਜਾ ਸਕਦੀ ਆ। ਔਰ ਜਿਵੇਂ ਗਿਣਤੀ ਜਿਹੜੀ ਆ ਉਹ 1,38,533 ਹੋ ਚੁੱਕੀ ਆ। ਹੁਣ ਜਿਹੜਾ ਅੰਕੜਾ ਆ ਉਹ ਨਵੀਆਂ ਇਕਾਈਆਂ ਜਿਹੜੀਆਂ ਉਹ ਛੂਹਣ ਵੱਲ ਨੂੰ ਇੱਕ ਕਿਸਮ ਦੇ ਨਾਲ ਜਾ ਰਿਹਾ ਤੇ ਇਹ ਹੈ। ਤੇ ਦੂਸਰੇ ਪਾਸੇ ਜਿਹੜੀ ਗਰਮੀ ਹੈ ਉਹਨੇ ਵੀ ਆਪਣਾ ਰੰਗ ਪੂਰਾ ਦਿਖਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਗਰਮੀ ਨੂੰ ਵੇਖਦਿਆਂ ਹੋਇਆ ਰੈੱਡ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ। ਉਹਦੇ 48 ਤੋਂ 72 ਘੰਟਿਆਂ ਦੇ ਦੌਰਾਨ ਲੋਕਾਂ ਨੂੰ ਬਹੁਤ ਕੇਅਰਫੁਲ ਰਹਿਣ ਦੇ ਵਾਸਤੇ ਕਿਹਾ ਗਿਆ। ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਮਾਲਵਾ ਖਿੱਤੇ 'ਚ ਅਗਲੇ 2 ਦਿਨਾਂ ਦੇ ਦੌਰਾਨ ਅੱਤ ਦੀ ਗਰਮੀ ਪੈਣ ਦੀ ਸੰਭਾਵਨਾ ਹੈ। 2 ਦਿਨਾਂ ਤੋਂ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ 'ਚ ਵੀ ਵਾਧਾ ਜਿਹੜਾ ਹੋ ਗਿਆ, ਜਦੋਂ ਕਿ ਸਨਅਤਾਂ ਅਜੇ ਵੀ ਬੰਦ ਪਈਆਂ ਨੇ। ਕੱਲ੍ਹ ਜਿਹੜਾ ਸੀਗਾ 45 ਡਿਗਰੀ ਸੈਲਸੀਅਸ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਰਿਹਾ, 45 ਦੇ ਨਾਲ। ਹਰਿਆਣਾ ਦੇ ਵਿੱਚ ਹਿਸਾਰ 'ਚ 46.1 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਵੱਧ ਗਰਮ ਰਿਹਾ। ਆਉਂਦੇ 4 ਦਿਨਾਂ ਦੇ ਦੌਰਾਨ ਮੌਸਮ ਖੁਸ਼ਕ ਰਹੂਗਾ। ਗਰਮ ਹਵਾਵਾਂ ਚੱਲਣ ਦੇ ਜਿਹੜੇ ਅਨੁਮਾਨ ਨੇ, ਅੰਮ੍ਰਿਤਸਰ 'ਚ 44, ਅਨੰਦਪੁਰ ਸਾਹਿਬ, ਚੰਡੀਗੜ੍ਹ ਦੇ ਵਿੱਚ 42 ਡਿਗਰੀ ਤਾਪਮਾਨ ਜਿਹੜਾ ਸੀਗਾ ਵੀ ਉਹ ਰਿਹਾ। ਜਦੋਂ ਕਿ ਜਿਹੜਾ ਜਲੰਧਰ ਹੈ, ਜਲੰਧਰ ਦੇ ਵਿੱਚ ਤਾਪਮਾਨ ਜਿਹੜਾ ਉਹ 44, ਕਪੂਰਥਲਾ 'ਚ 43, ਫਿਰੋਜ਼ਪੁਰ 'ਚ 45 ਡਿਗਰੀ ਜਿਹੜਾ ਉਹ ਰਿਕਾਰਡ ਜਿਹੜਾ ਉਹ ਕੀਤਾ ਗਿਆ। ਔਰ ਆਉਂਦੇ ਦਿਨਾਂ ਦੇ ਦੌਰਾਨ ਇਹ ਤਾਪਮਾਨ 45 ਡਿਗਰੀ ਤੋਂ ਵੀ ਕ੍ਰੋਸ ਜਿਹੜਾ ਉਹ ਕਰੂਗਾ। ਜਿਹੜਾ ਮੌਸਮ ਵਿਭਾਗ ਹੈ ਉਹਨੇ ਬੱਚਿਆਂ ਨੂੰ ਖਾਸ ਤੌਰ ਦੇ ਉੱਤੇ ਬਚਾ ਕੇ ਰੱਖਣ ਦੀਆਂ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਨੇ। ਇਹ ਰੈੱਡ ਅਲਰਟ ਜਿਹੜਾ ਵੀ 6 ਜ਼ਿਲ੍ਹਿਆਂ ਦੇ ਵਿੱਚ ਜਾਰੀ ਜਿਹੜਾ ਉਹ ਕੀਤਾ ਗਿਆ। ਪੰਜਾਬ, ਚੰਡੀਗੜ੍ਹ, ਦਿੱਲੀ, ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਅਗਲੇ ਦਿਨਾਂ ਦੇ ਦੌਰਾਨ ਜਿਹੜਾ ਇਹ ਤਾਪਮਾਨ ਹੈ ਉਹ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ। ਇਹ ਇਸ ਵਾਰੀ ਜਿਹੜਾ ਗਰਮੀ ਆ ਉਹ ਲੇਟ ਹੈ ਥੋੜ੍ਹੀ। ਜਿਹੜਾ ਮਈ ਦਾ ਮਹੀਨਾ ਉਹ ਸ਼ੁਰੂਆਤੀ ਮਹੀਨਾ ਫਿਰ ਵੀ ਕਾਫੀ ਠੀਕ ਜਿਹੜਾ ਰਿਹਾ, ਨਹੀਂ ਤਾਂ ਅਦਰਵਾਈਜ਼ ਅਪ੍ਰੈਲ ਦੇ ਐਂਡ ਦੇ ਵਿੱਚ ਅਜਿਹਾ ਮੌਸਮ ਜਿਹੜਾ ਵੀ ਉਹ ਸ਼ੁਰੂ ਹੋ ਜਾਂਦਾ। ਇਹ 1 ਮਹੀਨਾ ਤਕਰੀਬਨ ਲੇਟ ਹੈ ਚੰਗੇ ਮੌਸਮ ਜਿਹੜਾ ਦੀ ਵਜ੍ਹਾ ਕਰਕੇ, ਕਿਉਂਕਿ ਮੀਂਹ ਵਗੈਰਾ ਐਤਕੀ ਜਿਹੜਾ ਉਹ ਜ਼ਿਆਦਾ ਪਏ। ਲਾਕਡਾਊਨ ਖੁੱਲ ਰਿਹਾ। ਕੇਂਦਰ ਦੀ ਸਰਕਾਰ ਨੇ ਬਿਨਾਂ ਸੂਬਿਆਂ ਦੇ ਨਾਲ ਕੰਸਲਟ ਕੀਤੇ ਤੋਂ ਡੋਮੈਸਟਿਕ ਫਲਾਈਟ ਜਿਹੜੀਆਂ ਦੀ ਉਹ ਸਟਾਰਟ ਕੀਤੀਆਂ ਨੇ, ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਸਟਾਰਟਿੰਗ ਦੇ ਵਿੱਚ ਸੂਬਿਆਂ ਦੇ ਨਾਲ ਗੱਲ ਕੀਤੇ ਤੋਂ ਬਿਨਾਂ ਲਾਕਡਾਊਨ ਜਿਹੜਾ ਜੀ ਉਹ ਲਾ ਦਿੱਤਾ ਸੀਗਾ। ਇਹ ਜਿਹੜੀਆਂ ਡੋਮੈਸਟਿਕ ਫਲਾਈਟ ਨੇ ਅੱਜ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ। ਕਈ ਸੂਬਿਆਂ ਦੇ ਵੱਲੋਂ ਵੱਖੋ ਵੱਖਰੀਆਂ ਸ਼ਰਤਾਂ ਤੇ ਨਿਯਮ ਬਣਾਏ ਜਾਣ ਕਰਕੇ ਭੰਬਲ ਭੂਸੇ ਵਾਲਾ ਮਾਹੌਲ ਜਿਹੜਾ ਜੀ ਉਹ ਪੈਦਾ ਹੋ ਗਿਆ। ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਮਹਾਰਾਸ਼ਟਰ, ਪੱਛਮੀ ਬੰਗਾਲ, ਤਾਮਿਲਨਾਡੂ ਵਰਗੇ ਜਿਹੜੇ ਸੂਬੇ ਨੇ ਉਹਨਾਂ ਨੇ ਆਪਣੇ ਹਵਾਈ ਅੱਡੇ ਖੋਲ੍ਹਣ ਦਾ ਵਿਰੋਧ ਕੀਤਾ। ਏਅਰਲਾਈਨ ਤੇ ਕਈ ਸੂਬਿਆਂ ਦੇ ਨੁਮਾਇੰਦਿਆਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਬੈਠਕਾਂ ਵਗੈਰਾ ਕੀਤੀਆਂ ਨੇ। ਔਰ ਇਹਨਾਂ ਬੈਠਕਾਂ ਦੇ ਵਿੱਚ ਜਿਹੜਾ ਵੀ ਇਹ ਵਿਚਾਰਿਆ ਗਿਆ ਕਿ ਕਿਹੜੇ ਤਰੀਕੇ ਦੇ ਨਾਲ ਖਾਸ ਤੌਰ ਦੇ ਉੱਤੇ ਕੁਆਰੰਟਾਈਨ ਵਾਲੇ ਮਾਮਲੇ ਦੇ ਉੱਤੇ ਜ਼ਿਆਦਾ ਜਿਹੜਾ ਜੀ ਉਹ ਭੰਬਲ ਭੂਸਾ ਪਿਆ ਹੋਇਆ। ਕੁਝ ਸੂਬੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਆਉਣ ਵਾਲੇ ਡੋਮੈਸਟਿਕ ਫਲਾਈਟ ਦੇ ਉੱਤੇ ਯਾਤਰੀ ਨੇ ਉਹਨਾਂ ਨੂੰ ਜਿਹੜਾ ਵੀ ਕੁਆਰੰਟਾਈਨ ਕੀਤਾ ਜਾਊਗਾ। ਸੈਂਟਰ ਦੀ ਸਰਕਾਰ ਜਿਹੜੀ ਕਹਿੰਦੀ ਆ ਕਿ ਜਿਹੜੇ ਲੋਕ ਏਅਰਲਾਈਨ ਦੇ ਰਾਹੀਂ ਆਉਂਦੇ ਨੇ ਉਹਨਾਂ ਨੂੰ ਕੁਆਰੰਟਾਈਨ ਕਰਨ ਦੀ ਜ਼ਰੂਰਤ ਨਹੀਂ ਗੀ। ਪੰਜਾਬ, ਬਿਹਾਰ, ਕੇਰਲਾ, ਕਰਨਾਟਕ, ਤਾਮਿਲਨਾਡੂ, ਅਸਮ, ਆਂਧਰਾ ਪ੍ਰਦੇਸ਼ ਨੇ ਹਵਾਈ ਅੱਡਿਆਂ ਤੇ ਉਤਰਨ ਵਾਲੇ ਮੁਸਾਫਰਾਂ ਨੂੰ ਆਪਣੇ ਕੁਆਰੰਟਾਈਨ ਜਿਹੜੇ ਸਟੈਪ ਨੇ ਉਹਨਾਂ ਦਾ ਐਲਾਨ ਕੀਤਾ ਹੈ। ਕਈ ਪਾਇਲਟ ਤੇ ਆਫਿਸਰ ਜਿਹੜੇ ਨੇ ਉਹ ਕੁਆਰੰਟਾਈਨ ਮੁੱਦੇ ਦੇ ਉੱਤੇ ਸਪਸ਼ਟਤਾ ਨਾ ਹੋਣ ਕਰਕੇ ਫਿਕਰਮੰਦ ਨੇ, ਕਿਉਂਕਿ ਜਿਹੜੇ ਇਹ ਅਮਲਾ ਹੈ ਜਿਹੜਾ ਏਅਰਲਾਈਨਾਂ ਦੇ ਵਿੱਚ ਕੰਮ ਕਰਨ ਵਾਲਾ ਪਾਇਲਟ ਤੇ ਬਾਕੀ ਜਿਹੜਾ ਅਮਲਾ ਫੈਲਾ ਉਹਨਾਂ ਨੂੰ ਜੇ ਕੁਆਰੰਟਾਈਨ ਕੀਤਾ ਜਾਊਗਾ ਤੇ ਫਿਰ ਜਿਹੜਾ ਜੀ ਉਹ ਕਹਾਣੀ ਕਿੱਧਰ ਨੂੰ ਜਾਊਗੀ। ਕਿਉਂਕਿ ਜੇ ਕੋਈ ਮੰਨ ਲਓ ਇੱਕ ਫਲਾਈਟ ਬੰਬੇ ਤੋਂ ਜਾਂ ਦਿੱਲੀ ਤੋਂ ਤੇ ਪੰਜਾਬ ਲੈ ਕੇ ਆਵੇ ਕਿ ਉਹਨੂੰ 15 ਦਿਨਾਂ ਦੇ ਵਾਸਤੇ ਜਿਹੜਾ ਜੀ ਕੁਆਰੰਟਾਈਨ ਕੀਤਾ ਜਾਊਗਾ, ਫਿਰ 15 ਦਿਨਾਂ ਬਾਅਦ ਉਹਨੂੰ ਕੱਢਿਆ ਜਾਊਗਾ ਜਾਂ ਉਹਦੇ ਉੱਤੇ ਇਹ ਸ਼ਰਤਾਂ ਜਿਹੜੀਆਂ ਜੀ ਉਹ ਲਾਗੂ ਨਹੀਂ ਹੁੰਦੀਆਂ ਜੀ। ਇਹ ਸਭ ਤੋਂ ਵੱਡਾ ਜਿਹੜਾ ਵੀ ਉਹ ਸਵਾਲ ਹੈ ਜਿਹਦੇ ਵਾਸਤੇ ਕਿਹਾ ਜਾ ਸਕਦਾ ਕਿ ਭੰਬਲ ਭੂਸਾ ਪਿਆ ਹੋਇਆ, ਕੋਈ ਸਪਸ਼ਟਤਾ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ।
ਕੇਂਦਰ ਦੀ ਸਰਕਾਰ ਸੂਬਿਆਂ ਨੂੰ ਪੁੱਛਣਾ ਹੀ ਨਹੀਂ ਚਾਹੁੰਦੀ ਕਿਸੇ ਮਾਮਲੇ ਦੇ ਵਿੱਚ। ਇਹ ਇੱਕ ਕਿਸਮ ਦੇ ਨਾਲ ਜਿਹੜਾ ਜੀ ਕੇਂਦਰ ਦੀ ਸਰਕਾਰ ਗਲਤੀ ਤੇ ਗਲਤੀ ਜਿਹੜੀ ਆ ਉਹ ਕਰੀ ਜਾ ਰਹੀ ਹੈ। ਬਾਕੀ ਹੁਣ ਜਦੋਂ ਅੱਜ ਤੋਂ ਸ਼ੁਰੂ ਹੋਣਗੀਆਂ ਕੋਈ 15 ਦੇ ਕਰੀਬ ਫਲਾਈਟਾਂ ਜਿਹੜੀਆਂ ਜੀ ਚੰਡੀਗੜ੍ਹ ਵਾਲੇ ਏਅਰਪੋਰਟ ਤੋਂ ਸਟਾਰਟ ਹੋਣਗੀਆਂ। ਅੰਮ੍ਰਿਤਸਰ ਦਾ ਏਅਰਪੋਰਟ ਜਿਹੜਾ ਜੀ ਉੱਥੋਂ ਵੀ ਇਹ ਡੋਮੈਸਟਿਕ ਫਲਾਈਟ ਅੱਜ ਸਟਾਰਟ ਹੋ ਰਹੀਆਂ ਨੇ। ਬਾਕੀ ਇਹ ਸਮੇਂ ਦੇ ਅਨੁਸਾਰ ਵੇਖਿਆ ਜਾਊਗਾ ਕਿ ਕਿਹੋ ਜਿਹਾ ਇਹਦਾ ਪ੍ਰਭਾਵ ਜਿਹੜਾ ਜੀ ਉਹ ਪੈਂਦਾ। ਮਹਾਰਾਸ਼ਟਰ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੂੰ ਅਜੇ ਉਹਨਾਂ ਦੇ ਸੂਬੇ ਨੂੰ ਕੁਝ ਹੋਰ ਸਮਾਂ ਚਾਹੀਦਾ ਇਹ ਡੋਮੈਸਟਿਕ ਫਲਾਈਟਾਂ ਜਿਹੜੀਆਂ ਉਹ ਸ਼ੁਰੂ ਕਰਨ ਦੇ ਵਾਸਤੇ। ਸੋ ਲੱਗੀ ਅੱਜ ਜਿਹੜੀਆਂ ਸ਼ੁਰੂ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਕਹਾਣੀ ਜਿਹੜੀ ਆ ਉਹ ਕਿਸ ਪਾਸੇ ਵੱਲ ਨੂੰ ਜਾਂਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਐਲਾਨ ਕੀਤਾ ਕਿ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਨੂੰ ਪੈਦਲ ਨਾ ਚੱਲਣ ਦਿੱਤਾ ਜਾਵੇ ਔਰ ਜੇ ਆਪੋ ਆਪਣੀ ਘਰੀ ਪਰਤਣ ਲਈ ਜਿਹੜੇ ਕਾਹਲੇ ਨੇ, ਹਾਲਾਂਕਿ ਪੰਜਾਬ 'ਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਪ੍ਰਵਾਸੀ ਮਜ਼ਦੂਰ ਨੇ ਪੈਦਲ ਜਾਂ ਸਾਈਕਲਾਂ ਦੇ ਉੱਤੇ ਜਾ ਚੁੱਕੇ ਨੇ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਹਲੂਣੇ ਤੋਂ ਬਾਅਦ ਪੰਜਾਬ ਸਰਕਾਰ ਦੀ ਜਾਗ ਖੁੱਲੀ ਆ ਔਰ ਪੰਜਾਬ ਪਿਛਲੇ ਦਿਨੀ ਉਦੋਂ ਚਰਚਾ 'ਚ ਆਇਆ ਸੀ ਜਦੋਂ ਪੰਜਾਬ 'ਚ ਇੱਕ ਪ੍ਰਵਾਸੀ ਮਾਂ ਬੱਚੇ ਨੂੰ ਸੂਟਕੇਸ ਦੇ ਉੱਤੇ ਲਟਾ ਕੇ ਲਿਜਾਂਦੀ ਹੋਈ ਨਜ਼ਰ ਆਈ ਸੀਗੀ। ਕੌਮੀ ਅਧਿਕਾਰ ਕਮਿਸ਼ਨ ਨੇ ਇਹਦਾ ਨੋਟਿਸ ਲੈਂਦਿਆਂ 15 ਮਈ ਨੂੰ ਪੰਜਾਬ ਸਰਕਾਰ ਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਇਲਾਵਾ ਆਗਰਾ ਦੇ ਡਿਪਟੀ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਸੀ। ਇਹ ਔਰਤ ਪੰਜਾਬ ਦੇ ਜ਼ਿਲ੍ਹੇ ਤੋਂ ਰਵਾਨਾ ਹੋਈ ਸੀ। ਸੂਤਰਾਂ ਦੇ ਮੁਤਾਬਕ ਉਸ ਤੋਂ ਬਾਅਦ ਸਰਕਾਰ ਨੇ ਚੌਕਸੀ ਵਧਾਈ ਆ, ਕਾਗਜ਼ੀ ਚੌਕਸੀ ਆ। ਮੁੱਖ ਮੰਤਰੀ ਸਾਹਿਬ ਪੰਜਾਬ 'ਚ ਹੋਣ ਤੇ ਉਹਨਾਂ ਨੂੰ ਪਤਾ ਹੋਵੇ ਇੱਥੇ ਕੀ ਆ। ਉਹ ਪੰਜਾਬ ਦੇ ਬਾਹਰੋਂ ਦੂਜੇ ਸੂਬੇ ਤੋਂ ਹੀ ਰਾਜ ਜਿਹੜੀ ਉਹ ਸਰਕਾਰ ਚਲਾ ਰਹੇ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਪੰਜਾਬ 'ਚੋਂ ਕੋਈ ਪ੍ਰਵਾਸੀ ਕਾਮਾ ਆਪਣੇ ਘਰ ਪੈਦਲ ਵਾਪਸ ਨਾ ਜਾਵੇ। ਸੂਬੇ 'ਚ ਰਹਿੰਦਿਆਂ ਕੋਈ ਕਾਮਾ ਭੁੱਖਾ ਵੀ ਨਾ ਸੌਵੇ। ਇਹ ਕਿਉਂਕਿ ਇਹ ਪੇਪਰ ਉਹ ਨੇ ਜਿਹੜੇ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਆ ਉਹਨੂੰ ਜਾ ਕੇ ਦਿਖਾਉਣੇ ਆ ਵੀ ਆਹ ਦੇਖੋ ਅਸੀਂ ਹਦਾਇਤਾਂ ਜਿਹੜੀਆਂ ਜੀ ਜਾਰੀ ਕੀਤੀਆਂ ਹੋਈਆਂ ਨੇ। ਜਿਨ੍ਹਾਂ ਨੇ ਨੋਟਿਸ ਜਾਰੀ ਕੀਤਾ ਹੋਇਆ ਸੱਦਿਆ ਹੋਇਆ ਸਰਕਾਰ ਨੂੰ। ਇਹ ਕਿਹਾ ਗਿਆ ਕਿ ਜਿੱਥੇ ਕਿਤੇ ਪੈਦਲ ਜਾ ਰਹੇ ਕਾਮੇ ਨੇ ਉਹਨਾਂ ਦੀ ਸੂਚਨਾ ਮਿਲੇ ਤਾਂ ਫੌਰੀ ਉਹਨੇ ਨੇੜੇ ਸ਼ਹਿਰ ਦੇ ਵਿੱਚ ਠਹਿਰਾਇਆ ਜਾਵੇ ਜਿੱਥੋਂ ਉਹ ਵਾਪਸੀ ਲਈ ਰੇਲ ਗੱਡੀ ਜਿਹੜੀ ਹੈ ਉਹ ਫੜ ਸਕਣ। ਠਹਿਰਾਇਆ ਕਿੱਥੇ ਜਾਵੇ, ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਮੁੱਖ ਮੰਤਰੀ ਇਹਨਾਂ ਨੇ ਕਿਹਾ ਕਿ ਵਾਪਸ ਜਾਣ ਦਾ ਚਾਹਵਾਨ ਕੋਈ ਵੀ ਕੰਮ ਆ ਕਿਸੇ ਘਬਰਾਹਟ 'ਚ ਨਾ ਆਵੇ ਔਰ ਉਹ ਸਰਕਾਰ ਉਹਨਾਂ ਦੇ ਮੁਫਤ ਭੋਜਨ ਤੇ ਸਫ਼ਰ ਦਾ ਪ੍ਰਬੰਧ ਜਿਹੜਾ ਜੀ ਉਹ ਕਰੂਗੀ। ਇਹ ਵੀ ਕਿਹਾ ਕਿ 10 ਲੱਖ ਤੋਂ ਵੱਧ ਕਾਮਿਆਂ ਨੇ ਨਾਂ ਦਰਜ ਕਰਾਏ ਆ। ਸਰਕਾਰ ਵੱਲੋਂ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਉਹ ਵਾਪਸ ਜਾਣਾ ਚਾਹੁੰਦੇ ਨੇ ਜਾਂ ਨਹੀਂ, ਕਿਉਂਕਿ ਹੁਣ ਪੰਜਾਬ 'ਚ ਉਹ ਕਹਿੰਦੇ ਕਿ ਉਦਯੋਗ ਖੁੱਲ੍ਹ ਗਿਆ। ਮੁੱਖ ਮੰਤਰੀ ਦੇ ਹੁਕਮ ਆਪਣੀ ਜਗ੍ਹਾ ਦੇ ਉੱਤੇ ਨੇ। ਅੰਮ੍ਰਿਤਸਰ ਦੇ ਵਿੱਚ ਜਿੱਥੇ ਸਕਰੀਨਿੰਗ ਹੋ ਰਹੀ ਆ ਇਹਨਾਂ ਕਾਮਿਆਂ ਦੀ, ਉੱਥੇ ਪੁਲਿਸ ਨੇ ਲਾਠੀਚਾਰਜ ਕੀਤਾ ਇਹਨਾਂ ਦੇ ਉੱਤੇ। 45 ਡਿਗਰੀ ਤਾਪਮਾਨ ਦੇ ਵਿੱਚ ਡਾਂਗਾਂ ਜਿਹੜੀਆਂ ਇਹਨਾਂ ਨੂੰ ਪੁਲਿਸ ਦੀਆਂ ਉੱਥੇ ਪਈਆਂ ਨੇ ਅੰਮ੍ਰਿਤਸਰ ਦੇ ਵਿੱਚ। ਇੱਕ ਪਾਸੇ ਇਹ ਹੁਕਮ ਨੇ, ਦੂਜੇ ਪਾਸੇ ਇਹਨਾਂ ਨੂੰ ਜਿਹੜਾ ਜੀ ਉਹਨਾਂ ਦਾ ਕੁਟਾਪਾ ਕੀਤਾ ਜਾ ਰਿਹਾ। ਪਤਾ ਨਹੀਂ ਹੁਣ ਕਿਹੜੀ ਗੱਲ ਨੂੰ ਮੰਨੀਏ, ਪੁਲਿਸ ਵਾਲੇ ਡੰਡੇ ਨੂੰ ਜਾਂ ਫਿਰ ਜਿਹੜਾ ਮੁੱਖ ਮੰਤਰੀ ਹੋਰਾਂ ਦਾ ਜਿਹੜਾ ਹੁਕਮ ਹੈ ਉਹਨੂੰ ਜਿਹੜਾ ਜੀ ਉਹ ਮੰਨੀਏ। ਪਿਛਲੇ ਦਿਨੀ ਅਮਰੀਕਾ ਤੋਂ ਕੁਝ ਨੌਜਵਾਨ ਜਿਹੜੇ ਡਿਪੋਰਟ ਕਰਕੇ ਇੱਥੇ ਅੰਮ੍ਰਿਤਸਰ ਦੇ ਏਅਰਪੋਰਟ ਦੇ ਉੱਤੇ ਲਿਆਂਦੇ ਗਏ ਸੀਗੇ। ਤੁਸੀਂ ਦੇਖੋ ਕਿ ਇਹ ਜਿਹੜੇ ਡਿਪੋਰਟ ਕਰਕੇ ਲਿਆਂਦੇ ਗਏ ਸੀਗੇ ਉਹ ਕਿਉਂਕਿ ਉੱਥੇ ਪਹਿਲਾਂ ਇਹ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਰਹੇ ਨੇ। ਡਿਟੈਂਸ਼ਨ ਸੈਂਟਰਾਂ ਤੋਂ ਸਿੱਧੇ ਫਿਰ ਇੱਥੇ ਲਿਆ ਕੇ ਇਮੀਗ੍ਰੇਸ਼ਨ ਅਧਿਕਾਰੀ ਇਹਨਾਂ ਨੂੰ ਛੱਡ ਗਏ। ਜਦੋਂ ਹੁਣ ਇਹਨਾਂ ਨੂੰ ਜਿਹੜੀ ਇਹਦੀ ਆਪਣੇ ਭਵਿੱਖ ਦੀ ਚਿੰਤਾ ਵੀ ਸਤਾ ਰਹੀ ਹੈ ਕਿਉਂਕਿ ਇਹਨਾਂ ਦੇ ਪੱਲੇ ਕੁਛ ਨਹੀਂ ਗਾ ਸਵਾਏ ਜਿਹੜੇ ਕੱਪੜੇ ਇਹ ਪਾ ਕੇ ਆਏ ਆ ਉਹੀ ਕੱਪੜੇ ਇਹਨਾਂ ਦੇ ਕੋਲੇ ਨੇ। 70 ਪੰਜਾਬੀਆਂ ਤੇ ਬਾਕੀ ਸੂਬਿਆਂ ਦੇ ਨਾਲ ਸੰਬੰਧਿਤ 95 ਵਿਅਕਤੀਆਂ ਨੂੰ ਕੁੱਲ 165 ਜਿਹੜੇ ਸੀਗੇ ਇਹਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਲਾਹ ਕੇ ਚੱਲਦੇ ਬਣੇ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਇਹਨਾਂ ਨੂੰ ਜਹਾਜ਼ ਦੇ ਵਿੱਚੋਂ ਉਤਰਨ ਵਾਲੇ ਨੌਜਵਾਨਾਂ ਨੂੰ ਜਦੋਂ ਕੁਆਰੰਟਾਈਨ ਬਾਰੇ, ਇਕਾਂਤਵਾਸ ਵਾਲੇ ਹੋਟਲਾਂ ਦੇ ਕਮਰਿਆਂ ਦੇ ਕਿਰਾਏ ਦੀ ਸੂਚੀ ਦਿੱਤੀ ਤਾਂ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਵੀ ਉਹਨਾਂ ਕੋਲੇ ਤਾਂ ਜਿਹੜੇ ਕੱਪੜੇ ਪਾਏ ਹੋਏ ਆ ਇਹੀ ਕੱਪੜੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਇੱਥੇ ਰੱਖੇ ਹੋਏ ਸੀ ਉੱਥੇ ਕੈਦੀਆਂ ਵਾਂਗੂ ਉਹ ਦਿਨ ਕੱਟ ਕੇ ਆਏ ਨੇ। ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ। ਸਰਕਾਰ ਜਿੱਥੇ ਰੱਖਣਾ ਚਾਹੁੰਦੀ ਆ ਰੱਖ ਲਵੇ। ਇੱਕ ਜਿਹੜਾ ਅਧਿਕਾਰੀ ਆ ਜੀ ਉਹ ਦੱਸਦਾ ਕਿ ਕਈ ਨੌਜਵਾਨਾਂ ਦੇ ਤਾਂ ਕੱਪੜੇ ਵੀ ਜਿਹੜੇ ਉਹ ਕਿਸੇ ਤੇ ਫਟੇ ਹੋਏ ਸੀਗੇ। ਇਸ ਕਰਕੇ ਉਹਨਾਂ ਦੇ ਕੱਪੜਿਆਂ ਦਾ ਤੁਰੰਤ ਜਿਹੜਾ ਜੀ ਪ੍ਰਬੰਧ ਕੀਤਾ ਗਿਆ। ਸੂਬੇ ਦੇ ਅਧਿਕਾਰੀਆਂ ਨੇ ਬੰਦੀ ਕੇਂਦਰਾਂ ਵਿੱਚੋਂ ਆਏ ਲੋਕਾਂ ਦੀ ਹਾਲਤ ਦੇਖਣ ਤੋਂ ਬਾਅਦ ਉਹਨਾਂ ਨੂੰ ਸੰਬੰਧਿਤ ਜ਼ਿਲ੍ਹਿਆਂ ਦੇ ਵਿੱਚ ਭੇਜ ਦਿੱਤਾ। ਇਹਨਾਂ 'ਚੋਂ ਗੁਰਦਾਸਪੁਰ ਦੇ 9,
ਪਟਿਆਲਾ ਤੇ ਲੁਧਿਆਣਾ ਦੇ 8, ਕਪੂਰਥਲਾ ਤੇ ਜਲੰਧਰ ਦੇ 7, ਹੁਸ਼ਿਆਰਪੁਰ, ਅੰਮ੍ਰਿਤਸਰ ਦੇ ਤਰਨਤਾਰਨ ਦੇ 6, ਸੰਗਰੂਰ ਤੇ ਫਤਿਹਗੜ੍ਹ ਸਾਹਿਬ ਦੇ 3 ਲੋਕ ਜਿਹੜੇ ਆ ਜੀ ਉਹ ਸ਼ਾਮਲ ਨੇ, ਜਿਹੜੇ ਇੱਥੋਂ ਇਹ ਡਿਪੋਰਟ ਹੋ ਕੇ ਜਿਹੜਾ ਆਏ ਨੇ। ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਇਹ ਉਤਰੇ। ਹਰਿਆਣੇ ਦੇ 74, ਗੁਜਰਾਤ ਦੇ ਨਾਲ ਸੰਬੰਧਿਤ 8, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੇ 3, ਆਂਧਰਾ ਪ੍ਰਦੇਸ਼, ਗੋਆ ਤੇ ਤਾਮਿਲਨਾਡੂ ਦਾ 1 ਵਿਅਕਤੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਜਿਹੜੇ ਇੱਥੇ ਪੰਜਾਬ ਦੇ ਨੌਜਵਾਨ ਨੇ, ਉਹਨਾਂ ਨੇ ਅਧਿਕਾਰੀਆਂ ਨੂੰ ਆਪਣੀ ਹੱਡ ਬੀਤੀ ਜਿਹੜੀ ਸੁਣਾਈ ਆ ਕਿ ਉਹ ਘਰ-ਬਾਰ ਇੱਥੇ ਜ਼ਮੀਨਾਂ ਵਗੈਰਾ ਜਿਹੜੀਆਂ ਜੀ ਉਹ ਵੇਚ ਕੇ, ਘਰ-ਬਾਰ ਲੁਟਾ ਕੇ ਅਮਰੀਕਾ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਸੁਪਨੇ ਨੂੰ ਲੈ ਕੇ ਜਿਹੜਾ ਜੀ ਉਹ ਗਏ ਸੀਗੇ। ਉਹ ਕਹਿੰਦੇ ਨੇ ਕਿ ਪਹਿਲਾਂ ਤਾਂ ਜੰਗਲਾਂ ਦੇ ਵਿੱਚ ਤੇ ਉਹ ਔਖੇ ਹੋ ਕੇ ਮੈਕਸੀਕੋ ਪਹੁੰਚੇ, ਫਿਰ ਅਮਰੀਕਾ ਦੀ ਪੁਲਿਸ ਦੇ ਹੱਥੇ ਜਿਹੜਾ ਚੜ੍ਹ ਗਏ। ਉਹਨਾਂ ਨੇ ਇਹ ਕਿਹਾ ਕਿ ਕਰੋਨਾ ਤਾਂ ਪਤਾ ਨਹੀਂ ਜ਼ਿੰਦਗੀ ਨੂੰ ਕੀ ਕਰੂਗਾ, ਪਰ ਸਾਰਾ ਕੁਝ ਗਵਾ ਕੇ ਜਦੋਂ ਉਹ ਫਿਰ ਇੱਥੇ ਵਾਪਸ ਜਿਹੜਾ ਜੀ ਆ ਗਏ ਨੇ, ਉਹਨਾਂ ਨੂੰ ਨਹੀਂ ਇਹ ਪਤਾ ਲੱਗ ਰਿਹਾ ਕਿ ਉਹਨਾਂ ਦੇ ਭਵਿੱਖ ਦਾ ਜਿਹੜਾ ਜੀ ਉਹ ਕੀ ਬਣੂਗਾ, ਕਿਉਂਕਿ ਇੱਥੇ ਕੰਮਕਾਰ ਹੈ ਨਹੀਂ ਗੇ। ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਇਹ ਉਹਨਾਂ ਲੋਕਾਂ ਦੇ ਵਾਸਤੇ ਇੱਕ ਜਿਹੜੀ ਹੈ ਜੀ ਹੋ ਸਕਦੀ ਹੈ ਵਾਰਨਿੰਗ ਵੀ, ਜਿਹੜੇ ਲੋਕ ਇਲੀਗਲ ਤਰੀਕੇ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਜਾਂਦੇ ਆ, ਕਿ ਇਲੀਗਲ ਜਿਹੜਾ ਜੀ ਉਹ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ, ਨਹੀਂ ਤਾਂ ਇਹੀ ਹਾਲਾਤ ਜਿਹੜੇ ਜੀ ਜੋ ਇਹਨਾਂ ਦੇ ਹੋਏ ਨੇ ਉਹ ਬਾਕੀਆਂ ਦੇ ਬਣ ਸਕਦੇ ਆ। ਜਦੋਂ ਹੁਣ ਇਸ ਵੇਲੇ ਤਾਲਾਬੰਦੀ ਜਿਹੜੀ ਵੀ ਚੱਲ ਰਹੀ ਹੈ, ਇਹਦੇ ਦੌਰਾਨ ਪੰਜਾਬ ਸਰਕਾਰ ਸਮਾਜਿਕ ਦੂਰੀ ਦੇ ਨਿਯਮਾਂ ਦੀ ਆੜ ਹੇਠ ਸ਼ਾਮਲਾਟ ਜ਼ਮੀਨਾਂ ਦਾ ਠੇਕਾ ਵਧਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੀ ਹੈ। 2 ਮਹੀਨਿਆਂ ਤੋਂ ਰੁਜ਼ਗਾਰ ਖੁੱਸ ਜਾਣ ਕਰਕੇ ਪਿੰਡਾਂ ਨੂੰ ਮੁੜੇ ਬਹੁਤ ਸਾਰੇ ਦਲਿਤ ਮਜ਼ਦੂਰ ਤੇ ਪਹਿਲਾਂ ਸ਼ਾਮਲਾਟ ਤੋਂ ਆਪਣੇ ਹਿੱਸੇ ਦੀ ਜ਼ਮੀਨ ਸਸਤੇ ਭਾਅ ਤੇ ਲੈਣ ਦੀ ਮੁਹਿੰਮ ਚਲਾਉਣ ਵਾਲੇ ਲੋਕ ਲੜ ਰਹੇ ਆ। ਬਹੁਤ ਸਾਰੇ ਪਿੰਡਾਂ ਦੇ ਵਿੱਚ ਟਕਰਾਅ ਹੋ ਰਿਹਾ, ਬੋਲੀਆਂ ਰੱਦ ਹੋ ਰਹੀਆਂ ਨੇ। ਦਲਿਤ ਸਰਪੰਚਾਂ ਵਾਲੇ ਪਿੰਡਾਂ ਵਿੱਚ ਸਮੱਸਿਆ ਜ਼ਿਆਦਾ ਆ ਰਹੀ ਹੈ, ਕਿਉਂਕਿ ਔਰਤਾਂ ਤੇ ਦਲਿਤਾਂ ਦੀ ਥਾਂ ਸਰਪੰਚੀ ਰਸੂਖਵਾਨ ਬੰਦੇ ਕਰਦੇ ਆ। ਲੜਾਈ ਦੇ ਮਾਮਲੇ ਦੇ ਵਿੱਚ ਦਲਿਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਜਾਬ ਦੇ ਵਿੱਚ ਲਗਭਗ 1,35,000 ਏਕੜ ਸ਼ਾਮਲਾਟ ਜ਼ਮੀਨਾਂ ਦੀਆਂ ਬੋਲੀਆਂ ਦਾ ਕੰਮ ਜਾਰੀ ਹੈ। ਕਈ ਮਜ਼ਦੂਰ ਜਥੇਬੰਦੀਆਂ ਤੇ ਮਾਹਿਰਾਂ ਨੇ ਤਾਲਾਬੰਦੀ ਕਰਕੇ ਜ਼ਮੀਨ ਪਿਛਲੇ ਸਾਲ ਵਾਲੇ ਕਾਸ਼ਤਕਾਰਾਂ ਨੂੰ 1 ਸਾਲ ਹੋਰ ਦੇਣ ਦੀ ਅਪੀਲ ਕੀਤੀ ਸੀਗੀ, ਪਰ ਸਰਕਾਰ ਨੇ ਇਸ ਸੁਝਾਅ ਨੂੰ ਅਣਗੌਲਿਆ ਕਰਤਾ। ਪੰਚਾਇਤ ਸਕੱਤਰਾਂ ਦੀ ਤਨਖਾਹ ਦੇਣ ਲਈ ਪੰਚਾਇਤੀ ਜ਼ਮੀਨਾਂ ਦੀ ਬੋਲੀ ਤੋਂ ਹੋਣ ਵਾਲੀ ਆਮਦਨ ਦਾ 30% ਹਿੱਸਾ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਲੈ ਜਾਂਦਾ, ਜਿਹਦੇ ਕਰਕੇ ਪ੍ਰਸ਼ਾਸਨ ਦਾ ਜ਼ੋਰ ਲੱਗਿਆ ਹੋਇਆ। ਇਹਨਾਂ ਦੀ ਨਿਯੁਕਤੀ ਜਿਹੜੀ ਆ ਉਹ ਸਰਕਾਰੀ ਪੱਧਰ ਦੇ ਉੱਤੇ ਹੁੰਦੀ ਆ, ਪਰ ਤਨਖਾਹਾਂ ਪਿੰਡਾਂ ਦੇ ਆਮਦਨ ਚੋਂ ਦਿੱਤੀਆਂ ਜਾਂਦੀਆਂ ਨੇ। ਸਰਕਾਰ ਤੇ ਕੁਝ ਜਿਹੜੇ ਪਹੁੰਚ ਵਾਲੇ ਲੋਕ ਨੇ, ਉਹਨਾਂ ਦੇ ਵੱਲੋਂ ਦਲਿਤਾਂ ਦੇ ਹਿੱਸੇ ਦੀ 1/3 ਸ਼ਾਮਲਾਤ ਜ਼ਮੀਨ ਦੇ ਉੱਤੇ ਡੰਮੀ ਬੋਲੀਕਾਰਾਂ ਦੇ ਰਾਹੀਂ ਠੇਕੇ ਦਾ ਰੇਟ ਵਧਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਤੈਦੂਪੁਰ ਦੇ ਵਿੱਚ ਟਕਰਾਅ ਹੋ ਚੁੱਕਾ। 22 ਦੇ ਕਰੀਬ ਪਿੰਡਾਂ ਦੇ ਵਿੱਚ ਅਜਿਹੇ ਵਿਵਾਦ ਜਾਰੀ ਨੇ। ਜੇ 3 ਵਾਰ ਹੋਈ ਬੋਲੀ ਦੇ ਦੌਰਾਨ ਕੋਈ ਪੁਰਾਣੇ ਰੇਟ ਤੇ ਸ਼ਾਮਲਾਤ ਜ਼ਮੀਨ ਲੈਣ ਦੀ ਤਿਆਰ ਨਹੀਂ ਹੁੰਦਾ ਤਾਂ ਰੇਟ ਘਟਾਇਆ ਜਾ ਸਕਦਾ ਹੈ। ਪੰਜਾਬ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਵੱਲੋਂ 2018-19 ਦੇ ਵਾਸਤੇ ਜਾਰੀ ਇੱਕ ਚਿੱਠੀ ਦੇ ਮੁਤਾਬਕ ਰੇਟ ਜਿਹੜਾ ਜੀ ਉਹ ਘਟਾਇਆ ਜਾ ਸਕਦਾ ਹੈ ਜੀ। ਤੇ ਜਾਂਦੇ ਪੰਜਾਬ ਸਰਕਾਰ ਦੀ ਵੀ ਥੋੜੀ ਗੱਲ ਜਿਹੜੀ ਉਹ ਕਰ ਲਈਏ। ਵੱਖੋ ਵੱਖਰੇ ਮੰਤਰੀਆਂ ਤੇ ਵਿਧਾਇਕਾਂ ਦੇ ਦਬਾਅ ਦੇ ਬਾਵਜੂਦ ਬੇਸ਼ੱਕ ਚੀਫ ਸਕੱਤਰ ਵਾਲਾ ਮਾਮਲਾ ਅਜੇ ਉੱਥੇ ਹੀ ਆ, ਸਰਕਾਰ ਨੇ ਬਦਲਿਆ ਨਹੀਂ। ਇਹਦੇ ਵਿੱਚ ਸੂਬੇ ਦੇ ਮੰਤਰੀ ਮੰਡਲ ਦੇ ਵਿੱਚ ਰੱਦੋ ਬਦਲ ਦੀ ਤਿਆਰੀ ਦੀਆਂ ਕਨਸੂਆਂ ਆ ਰਹੀਆਂ ਨੇ। 4 ਤੋਂ ਜ਼ਿਆਦਾ ਮੰਤਰੀਆਂ ਨੂੰ ਬਦਲਿਆ ਜਾ ਸਕਦਾ। 16 ਮੰਤਰੀ ਤੇ ਮੁੱਖ ਮੰਤਰੀਆਂ ਨੂੰ ਰਲਾ ਕੇ ਇਸ ਵੇਲੇ ਮੰਤਰੀ ਮੰਡਲ ਦੇ ਵਿੱਚ 17 ਮੰਤਰੀ ਨੇ। 4 ਤੋਂ ਜ਼ਿਆਦਾ ਮੰਤਰੀ ਬਦਲਦੇ ਆ ਤਾਂ ਲਗਭਗ ਅੱਧੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਸਕਦਾ। ਸੀਐਮ ਕਿਹੜੇ ਮੰਤਰੀਆਂ ਤੇ ਕੰਮਾਂ-ਕਾਰਾਂ ਨੂੰ ਵੇਖਦਿਆਂ ਹੋਇਆ ਫੇਰ ਬਦਲ ਕਰਦੇ ਆ, ਕਿੰਨਾ ਨੂੰ ਜਗ੍ਹਾ ਮਿਲਦੀ ਆ, ਇਹਦਾ ਖੁਲਾਸਾ ਛੇਤੀ ਜਿਹੜਾ ਉਹ ਹੋਊਗਾ। ਇਹ ਕਿਹਾ ਜਾ ਰਿਹਾ ਕਿ ਦਬਾਓ ਹੈ। ਜਿਹੜੇ ਵਿਧਾਇਕ ਨੇ, ਸਰਕਾਰ, ਉਹ ਕਹਿੰਦੇ ਨੇ ਕਿ ਸਰਕਾਰ ਨੂੰ ਸੱਤਾ ਦੇ ਵਿੱਚ ਆਇਆ 3 ਸਾਲ ਹੋ ਚੁੱਕੇ ਆ। ਬਚੇ ਹੋਏ 2 ਸਾਲ ਦੇ ਵਾਸਤੇ ਹੁਣ ਵਿਧਾਇਕਾਂ ਨੂੰ ਮੰਤਰੀ ਮੰਡਲ ਦੇ ਵਿੱਚ ਦੂਜਿਆਂ ਨੂੰ ਵੀ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ। ਮੰਤਰੀ ਮੰਡਲ ਦੇ ਵਿੱਚ ਮਾਝਾ, ਮਾਲਵਾ ਤੇ ਦੁਆਬਾ ਨੂੰ ਬਰਾਬਰ ਦੀ ਪ੍ਰਤੀਨਿਧਤਾ ਮਿਲਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਦੇ ਸੂਤਰਾਂ ਦੇ ਮੁਤਾਬਕ ਇਸ ਵਾਰੀ ਮੰਤਰੀ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਹੋਣਾ ਲਗਭਗ ਤੈਅ ਆ। ਇਸ ਵਾਰੀ ਸੀਨੀਅਰ ਮੰਤਰੀਆਂ ਦੇ ਵਿਭਾਗਾਂ ਦਾ ਫੇਰ ਬਦਲ ਹੋ ਸਕਦਾ ਹੈ।
ਜਿਹਦਾ ਕਿਸੇ ਨੂੰ ਲੈ ਕੇ ਵਿਵਾਦ ਹੈ ਜਾਂ ਫਿਰ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਹੈ। ਇਹਦੇ ਵਿੱਚ ਮਨਪ੍ਰੀਤ ਬਾਦਲ ਹੋਰਾਂ ਦਾ ਜਿਹੜਾ ਵਿਭਾਗ ਹੈ ਉਹ ਨਹੀਂ ਬਦਲਿਆ ਜਾਊਗਾ, ਜਦੋਂ ਕਿ ਬਾਕੀ ਜਿਹੜੇ ਨੇ ਉਹਨਾਂ ਦੇ ਵਿੱਚ ਕੁਝ ਵਿਭਾਗ ਜਿਹੜੇ ਉਹ ਬਦਲੇ ਜਾ ਸਕਦੇ ਆ। ਜਿਹੜੇ ਮੰਤਰੀ ਨੇ ਉਹਨਾਂ ਦੇ ਉਲਟ ਫੇਰ ਜਿਹੜਾ ਵੀ ਉਹ ਕੀਤਾ ਜਾ ਸਕਦਾ। ਇਹਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਇੱਕ ਵਾਰੀ ਫੇਰ ਪ੍ਰਗਟ ਸਿੰਘ ਹੋਰਾਂ ਦਾ ਨਾਮ ਬੋਲ ਰਿਹਾ ਕਿ ਪ੍ਰਗਟ ਸਿੰਘ ਹੋਰਾਂ ਨੂੰ ਮੰਤਰੀ ਮੰਡਲ ਦੇ ਵਿੱਚ ਜਿਹੜਾ ਉਹ ਲਿਆ ਜਾ ਸਕਦਾ। ਧਰਮਸੋਤ, ਚਰਨਜੀਤ ਚੰਨੀ, ਅਰੋੜਾ ਤੇ ਕਾਂਗੜ, ਇਹਨਾਂ ਦੇ ਪਰਫਾਰਮੈਂਸ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਆ। ਭਾਵ ਕਿ ਇਹਨਾਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਜਿਹੜਾ ਵੀ ਉਹ ਹੋ ਸਕਦਾ ਆ। ਪਰ ਅਜੇ ਵੀ ਰਾਜਾ ਵੜਿੰਗ, ਸੰਗਤ ਸਿੰਘ ਗਿੱਲ ਦੀਆਂ ਜਿਹੜੇ ਵੀ ਇਹਨਾਂ ਨੂੰ ਜਿਹੜੇ ਕਿ ਜ਼ਿਆਦਾ ਬੋਲ ਰਹੇ ਨੇ ਪਿਛਲੇ ਦਿਨਾਂ ਤੋਂ, ਉਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਥਾਂ ਬਣਨ ਦੇ ਕੋਈ ਆਸਾਰ ਜਿਹੜੇ ਉਹ ਨਜ਼ਰ ਨਹੀਂ ਆ ਰਹੇ। ਬਾਕੀ ਅਸਲ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਵਿੱਚ ਪਤਾ ਲੱਗੂਗਾ। ਇਸ ਲਈ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਜਿਹੜੀ ਖਬਰ ਕਈ ਵਾਰੀ ਟੇਬਲ ਨਿਊਜ਼ ਵੀ ਹੁੰਦੀ ਆ, ਉਹਨੂੰ ਖਿਲਾਰਿਆ ਜਾਂਦਾ ਜਾਣਬੁੱਝ ਕੇ, ਤਾਂ ਕਿ ਜਿਹੜੀਆਂ ਬਾਗੀ ਸੁਰਾਂ ਨੇ ਉਹਨਾਂ ਨੂੰ ਥੱਲਿਆ ਜਾ ਸਕੇ। ਔਰ ਬਾਗੀ ਸੁਰਾਂ ਜਿਹੜੀਆਂ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਉੱਚੀਆਂ ਹੋ ਰਹੀਆਂ ਨੇ, ਔਰ ਉੱਚੀਆਂ ਇਹ ਹੋਣ ਦਾ ਰੀਜ਼ਨ ਜਿਹੜਾ ਜੀ ਉਹ ਇਹ ਹੈ ਕਿ ਚੀਫ ਸਕੱਤਰ ਦੇ ਉੱਤੇ ਨਿਸ਼ਾਨੀ ਦੇ ਰੂਪ ਦੇ ਵਿੱਚ ਨਿਸ਼ਾਨਾ ਮੁੱਖ ਮੰਤਰੀ ਦੇ ਉੱਤੇ ਜਿਹੜਾ ਵੀ ਉਹ ਲਾਇਆ ਜਾ ਰਿਹਾ। ਇਸ ਕਰਕੇ ਮੁੱਖ ਮੰਤਰੀ ਹੋਰੀ ਇਸੇ ਮਾਮਲੇ ਦੇ ਵਿੱਚ ਗੱਲਾਂ ਕਰਕੇ ਜਿੰਨਾ ਚਿਰ ਟੱਪਦਾ ਉਹਨਾਂ ਚਿਰ ਟਪਾ ਸਕਦੇ ਆ। ਚੀਫ ਸਕੱਤਰ ਜਿਹੜਾ ਜੀ ਉਹਨੇ ਅਗਸਤ ਦੇ ਵਿੱਚ ਰਿਟਾਇਰ ਹੋਣਾ, ਲੱਗਦਾ ਨਹੀਂ ਕਿ ਮੁੱਖ ਮੰਤਰੀ ਉਹਨੂੰ ਜਿਹੜਾ ਜੀ ਉਹ ਬਦਲਣਗੇ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ ਬਲਦੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।